ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 10 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਜਾਂ ਉਹਨਾਂ ਤੋਂ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ ਅਤੇ ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ 12 ਘਰਾਂ ਨੂੰ ਇਵੈਕੂਏਟ ਕੀਤਾ ਗਿਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਫਾਊਂਡੇਸ਼ਨਸ ਆ ਉਹ ਹਿੱਲ ਗਈਆਂ। ਕੈਨੀਅਨਸ ਦੇ ਵਿੱਚ ਖਿਸਕਣੇ ਇਹ ਜੋ ਘਰ ਆ ਉਹ ਸ਼ੁਰੂ ਹੋਏ ਹੈਗੇ ਆ। ਲਾਸ ਐਂਜਲਸ ਦੇ ਲਾਗੇ ਰੋਲਿੰਗ ਹਿਲਸ ਅਸਟੇਟ ਕਰਕੇ ਬੜੀ ਹੀ ਐਕਸਪੈਂਸਿਵ ਜਗ੍ਹਾ ਆ। ਘਰ ਵੀ ਮਿਲੀਅਨਸ ਆਫ ਡਾਲਰ ਵਰਥ ਹਰ ਘਰ ਦੀ ਕੀਮਤ ਹੈਗੀ ਆ ਤੇ ਉੱਥੇ ਲੈਂਡਸਲਾਈਡ ਹੋਣਾ ਸ਼ੁਰੂ ਹੋ ਗਿਆ। ਹਜੇ ਕਾਰਨ ਨਹੀਂ ਪਤਾ ਕਰ ਸਕੇ। ਸਿਟੀ ਦੇ ਆਫੀਸ਼ੀਅਲਸ ਜੋ ਲੱਗੇ ਹੋਏ ਹੈਗੇ ਆ, ਲਾਸ ਐਂਜਲਸ ਤੋਂ 25 ਮੀਲ ਦੂਰੀ ਦੇ ਉੱਤੇ ਰੋਲਿੰਗ ਹਿਲਸ ਅਸਟੇਟ ਹੈਗੀ ਆ। ਬਹੁਤ ਸਾਰੀਆਂ ਵੀਡੀਓਜ਼ ਟਵਿੱਟਰ ਦੇ ਉੱਤੇ ਪਿਕਚਰਸ ਉਹਨਾਂ ਦੀਆਂ ਆ ਰਹੀਆਂ। ਸੋ ਇਹਨਾਂ ਘਰਾਂ ਨੂੰ ਇਵੈਕੂਏਟ ਕੀਤਾ ਗਿਆ। ਸੋ ਫਾਰ 12 ਘਰਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਤੇ ਬਹੁਤ ਸਾਰੇ ਘਰਾਂ ਦੀ ਜੋ ਗੈਸ ਆ ਉਹ ਬੰਦ ਕਰ ਦਿੱਤੀ ਗਈ ਆ ਤਾਂ ਕਿ ਕਿਸੇ ਤਰ੍ਹਾਂ ਅੱਗ ਲੱਗਣ ਵਗੈਰਾ ਦਾ ਚਾਂਸ ਨਾ ਬਣੇ। ਸੋ ਇਸ ਤੋਂ ਬਿਨਾਂ ਪੂਰੇ ਅਮਰੀਕਾ ਦੇ ਵਿੱਚ ਈਸਟ ਸਾਈਡ ਤੇ ਵੀ ਬਹੁਤ ਜ਼ਿਆਦਾ ਜਿਹੜੇ ਫਲੱਡ ਆਏ ਆ। ਬਰਮੌਂਟ ਨੇ ਟੋਰੈਂਸ਼ੀਅਲ ਡਾਊਨਪੋਰਸ ਕਰਕੇ ਫਲੈਸ਼ ਫਲੱਡ ਕਰਕੇ ਉੱਥੇ ਐਮਰਜੈਂਸੀ ਡਿਕਲੇਅਰ ਕਰਤੀ ਆ। ਬਰਮੌਂਟ ਦੇ ਵਿੱਚ ਬਹੁਤ ਬੁਰਾ ਹਾਲ ਆ। ਨਿਊਯਾਰਕ ਦੇ ਮੇਅਰ ਨੇ ਹੌਚਲ ਜੋ ਆ ਉਸਨੇ ਕਿਹਾ ਵੀ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦੀ ਜਿਹੜੀ ਆ ਫਲੈਸ਼ ਫਲੱਡਸ ਨਹੀਂ ਦੇਖੇ। ਇੰਨੀ ਜ਼ਿਆਦਾ ਜੋ ਮੀਂਹ ਆ ਉੱਥੇ ਪਿਆ। ਹਾਲਾਂਕਿ ਖਬਰ ਇਹ ਵੀ ਆ ਰਹੀ ਆ ਵੀ ਇੱਕ ਲੇਡੀ ਦੀ ਨਿਊਯਾਰਕ ਦੇ ਵਿੱਚ ਮੌਤ ਹੋ ਗਈ ਹੈਗੀ ਆ। ਮਾਈਕ ਕੈਨਨ ਜੋ ਬਰਮੌਂਟ ਅਰਬਨ ਸਰਚ ਤੇ ਰੈਸਕਿਊ ਟੀਮ ਦੇ ਆ, ਉਹਨਾਂ ਨੇ ਕਿਹਾ ਵੀ ਉਹਨਾਂ ਦਾ ਕਰੂ ਨਾਰਥ ਕੈਰੋਲੀਨਾ, ਮਿਸ਼ੀਗਨ, ਕਨੈਟੀਕਟ ਇਹ ਸਾਰੇ ਜੋ ਸਟੇਟਸ ਆ ਉਹਨਾਂ ਦੇ ਵਿੱਚ ਹੈਲਪ ਕਰ ਰਿਹਾ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਕਰਾਮੈਂਟੋ ਦਾ। ਸੈਕਰਾਮੈਂਟੋ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ 2 ਜਣੇ ਜ਼ਖਮੀ ਦੱਸੇ ਗਏ ਨੇ। ਅਸਲ ਦੇ ਵਿੱਚ ਇਹ ਹਾਦਸਾ ਤਾਂ ਵਾਪਰਿਆ ਕਿਉਂਕਿ ਇੱਕ ਕਾਰ ਨੇ ਇੱਕ ਪੈਡੈਸਟਰੀਅਨ ਨੂੰ ਟੱਕਰ ਮਾਰ ਦਿੱਤੀ ਸੀ, ਜਿਹੜੀ ਕਿ ਸੈਕਰਾਮੈਂਟੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਪੁਲਿਸ ਦਾ ਕਹਿਣਾ ਇਹ ਹੈ ਕਿ ਇਹ ਜਿਹੜਾ ਹਾਦਸਾ ਵਾਪਰਿਆ ਇਹ ਰਿਚਰਡ ਬੁਲੇਵਰਡ ਤੇ ਜਿਬਮ ਸਟਰੀਟ ਦੇ ਨੇੜੇ ਤੇੜੇ ਵਾਪਰਿਆ 6 ਵਜੇ ਦੇ ਕਰੀਬ, ਸਵੇਰੇ 6 ਵਜੇ ਦੇ ਕਰੀਬ। ਤੇ ਉਹਨਾਂ ਨੇ ਦੱਸਿਆ ਕਿ ਇੱਕ ਜਿਹੜਾ ਬੰਦਾ ਵਾ ਉਹਨੂੰ ਮੌਕੇ ਤੇ ਹੀ ਉਹਦੀ ਜਿਹੜੀ ਜ਼ਖਮੀ ਹਾਲਤ ਨੂੰ ਦੇਖਦਿਆਂ ਮੌਕੇ ਤੇ ਪਤਾ ਲੱਗ ਰਿਹਾ ਸੀਗਾ ਕਿ ਉਹਨੇ ਸ਼ਾਇਦ ਇਸ ਹਾਦਸੇ ਦੇ ਵਿੱਚੋਂ ਸਰਵਾਈਵ ਜਿਹੜਾ ਨਹੀਂ ਕਰਨਾ, ਪਰ ਬਾਵਜੂਦ ਇਹਦੇ ਸੀਰੀਅਸ ਇੰਜਰੀਜ਼ ਦੇ ਨਾਲ ਉਹਨੂੰ ਹਸਪੀਟਲ ਪਹੁੰਚਾਇਆ ਗਿਆ ਪਰ ਉੱਥੇ ਜਿਹੜੀ ਉਹਦੀ ਜਾਨ ਆ ਉਹ ਨਹੀਂ ਬਚਾਈ ਜਾ ਸਕੀ। ਇਹਨਾਂ ਨੇ ਦੱਸਿਆ ਕਿ ਇਹ ਫੀਮੇਲ ਆ, ਜਿਹੜੀ ਫੀਮੇਲ ਅਡਲਟ ਜਿਹੜੀ ਕਿ ਇਸ ਤਰ੍ਹਾਂ ਗੰਭੀਰ ਜ਼ਖਮੀ ਰੂਪ ਦੇ ਵਿੱਚ ਮਾਰੀ ਗਈ ਹੈ ਤੇ 2 ਇੱਕ ਹੋਰ ਅਡਲਟ ਤੇ 2 ਜੁਵੇਨਾਈਲਸ ਜਿਹੜੇ ਨੇ ਉਹ ਕ੍ਰਿਟੀਕਲ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਹੈ ਉਹ ਇਸ ਹਾਦਸੇ ਦੀ ਜਿਹੜੀ ਜਾਂਚ ਆ ਉਹ ਕਰ ਰਹੀ ਹੈ ਤੇ ਪਤਾ ਲੱਗਿਆ ਕਿ ਇਹ ਹਾਦਸਾ ਰਿਚਰਡ ਬੁਲੇਵਰਡ ਤੇ ਜਿਬਮ ਸਟਰੀਟ ਤੇ ਉਦੋਂ ਵਾਪਰਿਆ ਜਦੋਂ ਇੱਕ ਕਾਰ ਨੇ ਇੱਕ ਪੈਡੈਸਟਰੀਅਨ ਨੂੰ ਬੜੀ ਤੇਜ਼ ਟੱਕਰ ਜਿਹੜੀ ਆ ਉਹ ਮਾਰ ਦਿੱਤੀ ਸੀ। ਮੰਨਿਆ ਜਾ ਰਿਹਾ ਕਿ ਜਿਹੜੀ ਔਰਤ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਪੈਡੈਸਟਰੀਅਨ ਹੋ ਸਕਦੀ ਹੈ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ $20 ਮਿਲੀਅਨ ਸੈਂਟਰਲ ਵੈਲੀ ਦੇ ਉਸ ਟਾਊਨ ਨੂੰ ਦੇਣ ਦਾ ਵਾਅਦਾ ਕੀਤਾ ਹੈ ਜਿੱਥੇ ਪਿਛਲੀ ਵਾਰੀ ਜਦੋਂ ਬਹੁਤ ਜ਼ਿਆਦਾ ਮੀਂਹ ਪਿਆ ਸੀ ਨੁਕਸਾਨ ਹੋਇਆ ਸੀ। ਪਲੈਨਾਡਾ ਟਾਊਨ ਈਸਟ ਆਫ ਮਰਸਡ ਹੈਗਾ
ਜਿੱਥੇ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਿਆ ਸੀ ਮੀਂਹ ਦੇ ਵਿੱਚ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਉੱਥੇ ਵੱਡੀ ਗਿਣਤੀ ਦੇ ਵਿੱਚ ਜੋ ਅਨਡਾਕੂਮੈਂਟਡ ਲੋਕ ਵੀ ਰਹਿੰਦੇ ਆ, ਤੇ ਉਹ ਕਿਸੇ ਤਰ੍ਹਾਂ ਦੀ ਜਿਹੜੀ ਫੈਡਰਲ ਹੈਲਪ ਆ ਉਹ ਉਹਨਾਂ ਨੂੰ ਨਹੀਂ ਮਿਲ ਸਕਦੀ। 4000 ਲੋਕਾਂ ਦੀ ਪੋਪੂਲੇਸ਼ਨ ਵਾਲਾ ਪਲਾਨਾਡਾ ਐਗਰੀਕਲਚਰ ਕਮਿਊਨਿਟੀ ਟਾਊਨ ਆ 9 ਮੀਲ ਈਸਟ ਆਫ ਮਰਸਡ, ਤੇ ਮੈਜੋਰਟੀ ਚ ਅਨਡਾਕੂਮੈਂਟਡ ਲੋਕ ਹੈਗੇ ਆ। 41% ਫਲੱਡ ਡੈਮੇਜ ਹਾਊਸ ਹੋਲਡ ਪਲਾਨਾਡਾ ਦੇ ਵਿੱਚ ਇਨਐਲੀਜੀਬਲ ਆ ਫੈਡਰਲ ਡਿਜ਼ਾਸਟਰ ਏਡ ਦੇ ਲਈ। ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਡ ਦੇ ਜੋ ਕਮਿਊਨਿਟੀ ਤੇ ਲੇਬਰ ਸੈਂਟਰ ਦੇ ਸਟੈਟਿਸਟਿਕਸ ਆ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ 60% ਪਲਾਨਾਡਾ ਟਾਊਨ ਦੇ ਜੋ ਘਰਾਂ 'ਚ ਰਹਿਣ ਵਾਲੇ ਲੋਕ ਆ ਉਹਨਾਂ ਦਾ ਘੱਟੋ ਘੱਟ ਇੱਕ ਬੰਦੇ ਨੇ ਕੰਮ ਲੂਜ਼ ਕੀਤਾ, ਕਿਉਂਕਿ ਸਾਰਾ ਐਗਰੀਕਲਚਰ ਵਾਲਾ ਏਰੀਆ। ਜਦੋਂ ਮੀਂਹ ਬਹੁਤ ਪਿਆ, ਫਲੱਡਿੰਗ ਹੋਈ, ਸੋ ਉਹਨਾਂ ਦਾ ਜਿਹੜੀ ਜੌਬ ਆ ਉਹ ਵੀ ਜਾਂਦੀ ਰਹੀ, ਕਿਉਂਕਿ ਉੱਥੇ ਕੁਛ ਉਗਾ ਹੀ ਨਹੀਂ ਸਕੇ ਹੈਗੇ। 1 ਘੰਟੇ ਦੂਰੀ ਤੋਂ ਯੋਸ਼ੀਮਿਟੀ ਨੈਸ਼ਨਲ ਪਾਰਕ ਤੋਂ ਇਹ ਜਿਹੜਾ ਟਾਊਨ ਆ ਪਲਾਨਾਡਾ ਇੱਥੇ ਵਿਸਰਿਆ ਹੋਇਆ ਹੈ। ਅਸੈਂਬਲੀ ਵੂਮਨ ਐਸਮਾਲਟਾ ਸੋਰੀਆ ਜੋ ਮਰਸਰ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਕਹਿੰਦੇ ਵੀ ਹਜੇ ਵੀ ਅਸੀਂ ਜੋ ਹੈਲਪ ਆਣੀ ਆ ਉਹਦੀ ਵੇਟ ਕਰ ਰਹੇ ਆ। ਸੋਰੀਆ ਤੇ ਸਟੇਟ ਸੈਨੇਟਰ ਐਨਾ ਕੈਬਲੇਰੋ ਜੋ ਆ ਉਹਨਾਂ ਦਾ ਡਿਸਟ੍ਰਿਕਟ ਵੀ ਪਲਾਨਾਡਾ ਨੂੰ ਇਨਕਲੂਡ ਕਰਦਾ। ਉਹਨਾਂ ਨੇ $20 ਮਿਲੀਅਨ ਲੈਣ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਤੋਂ ਹੈਲਪ ਜਿਹੜੀ ਆ ਲੈਣ ਦੇ ਵਿੱਚ ਉਹ ਕਾਮਯਾਬ ਹੋਏ ਆ। ਪਿਛਲੇ ਕੁਝ ਦਿਨ ਪਹਿਲਾਂ ਹੀ ਗਵਰਨਰ ਗੈਬਨ ਨਿਊਸਮ ਨੇ ਇਹ ਜੋ ਸਾਈਨ ਅਪ ਕੀਤਾ ਵੀ $20 ਬਿਲੀਅਨ ਦਾ ਜੋ ਬਜਟ ਆ ਪਹਾੜੋ ਇੱਕ ਸਮਾਲ ਫਾਰਮ ਵਰਕਰ ਟਾਊਨ ਆ ਮੋਨਰੇ ਕਾਉਂਟੀ 'ਚ ਉਹਨਾਂ ਨੂੰ ਵੀ ਦਿੱਤਾ ਜਾਊਗਾ, ਪਲੱਸ ਇਹਨਾਂ ਨੂੰ ਵੀ ਦਿੱਤਾ ਜਾਊਗਾ। ਸਾਰਿਆਂ ਨੂੰ ਦੱਸਦੀ ਜਾਈਏ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਅੱਜ ਦੀ ਰੇਟ ਦੇ ਵਿੱਚ ਗਵਰਨਮੈਂਟ ਦੇ ਜੋ ਡਾਟਾ ਉਹਨਾਂ ਦੇ ਮੁਤਾਬਕ 15 ਲੱਖ ਅਨਡਾਕੂਮੈਂਟਡ ਲੋਕ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਹੀ ਹੈ। ਸੈਕਰਾਮੈਂਟੋ ਦੇ ਵਿੱਚ ਸਟੈਬਿੰਗ ਦੀ ਇੱਕ ਵਾਰਦਾਤ ਵਾਪਰੀ ਹੈ। ਇੱਕ ਬੰਦੇ ਨੇ ਕਈ ਜਣਿਆਂ ਨੂੰ ਜਿਹੜਾ ਸਟੈਬ ਕੀਤਾ ਤੇ 2 ਜਣੇ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਕਿ ਸੈਕਰਾਮੈਂਟੋ ਪੁਲਿਸ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੀ ਹੈ ਤੇ ਇਹ ਜਿਹੜੀ ਇਨਸੀਡੈਂਟਸ ਵਾਪਰੇ ਨੇ ਇਹ ਇੰਟਰਸੈਕਸ਼ਨ ਜਿਹੜਾ ਹੈ 21 ਸਟਰੀਟ ਦਾ ਤੇ ਕੈਪੀਟਲ ਐਵੀਨਿਊ ਦਾ ਉਹਨਾਂ ਇਲਾਕਿਆਂ ਦੇ ਵਿੱਚ ਵਾਪਰੇ ਨੇ ਤੇ ਪੁਲਿਸ ਨੇ ਦੱਸਿਆ ਕਿ 2 ਜਣਿਆਂ ਨੂੰ ਗੰਭੀਰ ਜ਼ਖਮੀ ਰੂਪ ਦੇ ਵਿੱਚ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਨੂੰ ਜਾਂ ਕਹਿ ਲਓ ਕਿ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਨੂੰ ਜਿਹੜਾ ਉਹ ਅਰੈਸਟ ਕਰਨ ਦੇ ਵਿੱਚ ਸਫਲ ਜਿਹੜਾ ਉਹ ਨਹੀਂ ਹੋ ਸਕੀ। ਪੁਲਿਸ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਨੇ ਕਈ ਹੋਰ ਲੋਕਾਂ ਨਾਲ ਵੀ ਜਿਹੜੀ ਆ ਉਹ ਗਾਲੀ ਗਲੋਚ ਕੀਤੀ ਹੋਣੀ ਹੈ ਤੇ ਪਰ ਹਰੇ ਹੋਰ ਲੋਕਾਂ ਬਾਰੇ ਪਤਾ ਨਹੀਂ ਲੱਗਿਆ। ਉਹ ਕਿਹਾ ਜਾ ਰਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਸ਼ੱਕੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਦੇਖਿਆ ਗਿਆ ਸੀ, ਪਰ ਬਾਅਦ ਦੇ ਵਿੱਚ ਉਹ ਕਿਸੇ ਕਾਰ ਦੇ ਰਾਹੀਂ ਇੱਥੋਂ ਭੱਜ ਗਿਆ ਜਾਂ ਕਿਤੇ ਉਹ ਘਰ ਦੇ ਵਿੱਚ ਲੁਕਿਆ ਹੋਇਆ। ਇਹਦੇ ਬਾਰੇ ਕੁਝ ਵੀ ਕਹਿਣਾ ਹਾਲੇ ਮੁਸ਼ਕਿਲ ਹੈ। ਜੀ, ਟ੍ਰੇਸੀ ਕੈਲੀਫੋਰਨੀਆ ਤੋਂ ਇੱਕ ਪੰਜਾਬੀਆਂ ਦੀ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਉੱਥੇ ਦੇ 2 ਉੱਭਰਦੇ ਨੌਜਵਾਨ, ਇੱਕ ਅਮਰੀਕ ਸਿੰਘ ਬੈਂਡਰ 34 ਸਾਲਾਂ ਦੇ ਤੇ 38 ਸਾਲਾਂ ਦੇ ਅਰਵਿੰਦ ਰਾਮ, ਉਹਨਾਂ ਦੀ ਸ਼ੁੱਕਰਵਾਰ ਸ਼ਾਮ ਨੂੰ ਇੱਕ ਟੈਸਲਾ ਕਾਰ 'ਚ ਉਹ ਜਾ ਰਹੇ ਸੀ ਤੇ ਜਦੋਂ ਇਹ ਪਤਾ ਚੱਲ ਰਿਹਾ ਵੀ ਇੱਕ ਡਰਾਈਵਰ ਜੋ ਸੀ ਉਹਨਾਂ ਦਾ ਉਸਨੇ ਬ੍ਰੇਕ ਦੀ ਜਗ੍ਹਾ ਤੇ ਸਪੀਡ ਵਾਲਾ ਜਿਹੜਾ ਆ ਉਹ ਦੱਬ ਹੋ ਗਿਆ ਤੇ ਉਹਨਾਂ ਦਾ ਕਾਰ ਦਾ ਐਕਸੀਡੈਂਟ ਹੋ ਗਿਆ। ਟੈਸਲਾ ਕਾਰ ਸੀ, ਹਜੇ 2 ਦਿਨ ਪਹਿਲਾਂ ਹੀ ਉਹਨਾਂ ਨੇ ਖਰੀਦੀ ਸੀ। ਉਹਨਾਂ ਦੇ ਪੇਰੈਂਟਸ ਨੇ ਇੰਡੀਆ ਤੋਂ ਆਉਣਾ ਸੀ, ਪੰਜਾਬ ਤੋਂ, ਤਾਂ ਉਹਨਾਂ ਨੂੰ ਘੁਮਾਉਣਾ ਸੀ, ਪਰ ਬਹੁਤ ਹੀ ਅਨਫੋਰਚੂਨੇਟ ਘਟਨਾ ਵਾਪਰੀ ਜਦੋਂ ਕਾਰ ਰੋਲ ਓਵਰ ਹੋ ਗਈ, ਉਹਨੂੰ ਅੱਗ ਲੱਗ ਗਈ ਤੇ ਈਵਨ ਫਾਇਰ ਡਿਪਾਰਟਮੈਂਟ ਵਾਲੇ ਵੀ ਟੈਸਲਾ ਕਾਰ ਦੇ ਸ਼ੀਸ਼ਿਆਂ ਨੂੰ ਨਹੀਂ ਤੋੜ ਸਕੇ। ਸੋ ਉਹਨਾਂ ਦੀ ਮੌਤ ਜਿਹੜੀ ਆ ਉਹ ਕਾਰ ਦੇ ਵਿੱਚ ਹੀ ਜਲ ਕੇ ਹੋ ਗਈ। ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਅਮਰੀਕ ਵੈਂਡਰ ਜੋ ਆ ਉਹ ਟ੍ਰੇਸੀ ਸਿਟੀ ਕੌਂਸਲ ਦੇ ਲਈ ਸੰਨ 2020 ਦੇ ਵਿੱਚ ਇਲੈਕਸ਼ਨ ਵੀ ਉਹਨਾਂ ਨੇ ਲੜੀ ਸੀਗੀ ਤੇ ਥੋੜ੍ਹੀਆਂ ਵੋਟਾਂ ਤੋਂ ਹੀ ਉਹ ਪਿੱਛੇ ਰਹਿ ਗਿਆ ਸੀ। ਬਹੁਤ ਹੀ ਹੈਲਪਫੁਲ ਸੀਗੇ ਆਪਣੀ ਕਮਿਊਨਿਟੀ ਲਈ, ਇੱਕ ਦੂਜੇ ਦੀ ਹੈਲਪ ਕਰਨ ਦੇ ਲਈ, ਕਈਆਂ ਨੂੰ ਜੌਬਸ ਵਗੈਰਾ ਵੀ ਲੱਭ ਕੇ ਦਿੱਤੀ। ਸੋ ਬਹੁਤ ਹੀ ਦੁਖਦਾਈ 2 ਛੋਟੇ ਬੱਚੇ ਆ ਅਮਰੀਕ ਵੈਂਡਰ ਦੇ, 34 ਸਾਲਾਂ ਦਾ ਇਹ ਨੌਜਵਾਨ ਸੀ ਤੇ ਦੂਸਰਾ ਜਿਹੜਾ ਉਹਨਾਂ ਦਾ ਦੋਸਤ ਸੀ 38 ਸਾਲਾਂ ਦਾ ਅਰਵਿੰਦ ਰਾਮ, ਦੋਨਾਂ ਦੀ ਹੀ ਸ਼ੁੱਕਰਵਾਰ ਨੂੰ ਉੱਥੇ ਮੌਤ ਹੋ ਗਈ। ਹਜੇ ਵੀ ਪੁਲਿਸ ਇਸ ਟ੍ਰੈਫਿਕ ਐਕਸੀਡੈਂਟ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਵੀ ਕੀ ਕਾਰਨ ਹੋਇਆ, ਵੀ ਜਿਹੜਾ ਇਹ ਐਕਸੀਡੈਂਟ ਇੰਨਾ ਭਿਆਨਕ ਹੋਇਆ, ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਸੀ। ਉਹਨਾਂ ਦੇ ਸੰਬੰਧ ਦੇ ਵਿੱਚ ਕੱਲ ਨੂੰ ਉਹਨਾਂ ਨੇ ਕੈਂਡਲ ਲਾਈਟ ਵਿਜਲ ਵੀ ਰੱਖਿਆ ਹੋਇਆ ਹੈ ਟ੍ਰੇਸੀ ਦੇ ਵਿੱਚ,
ਉਹਦੇ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਜਾਂ ਸਵੇਰੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇ। ਕਾਜ਼ ਆਫ ਐਕਸੀਡੈਂਟ ਹਜੇ ਸਟਿਲ ਇਨਵੈਸਟੀਗੇਸ਼ਨ ਆ। ਕੁਛ ਕੁ ਜਿਹੜੇ ਸਾਡੇ ਵੀ ਦੋਸਤ ਮਿੱਤਰ ਆ ਉਹਨਾਂ ਨੇ ਵਰਬਲੀ ਦੱਸਿਆ ਵੀ ਇੱਦਾਂ ਪਤਾ ਲੱਗ ਰਿਹਾ ਇੱਕ ਦੂਜੇ ਤੋਂ ਵੀ ਇਸ ਤਰ੍ਹਾਂ ਐਕਸੀਡੈਂਟ ਹੋਇਆ। ਪਰ ਪੁਲਿਸ ਵਾਲੇ ਇਹ ਕਹਿੰਦੇ ਆ ਵੀ ਪੁਲਿਸ ਆਫੀਸਰ ਅਲਬਰਟ ਪ੍ਰੇਜ਼ ਉਹਨਾਂ ਨੂੰ 209 831 6634 ਤੇ ਕਾਲ ਕਰਕੇ ਜੋ ਦੱਸ ਸਕਦੇ ਹੋ ਵੀ ਕਿਸੇ ਤਰ੍ਹਾਂ ਦਾ ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ ਇਸ ਐਕਸੀਡੈਂਟ ਬਾਰੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸਾਊਥ ਮੰਡੈਸਟੋ ਦਾ। ਇਹਨਾਂ ਇਲਾਕਿਆਂ ਦੇ ਵਿੱਚ ਗੋਲੀਆਂ ਚੱਲਣ ਦੀ ਇੱਕ ਵਾਰਦਾਤ ਵਾਪਰੀ ਹੈ ਤੇ ਇਸ ਵਾਰਦਾਤ ਦੇ ਵਿੱਚ ਇੱਕ 34 ਸਾਲਾ ਜਿਹੜੀ ਬੀਬੀ ਆ ਉਹ ਇਹਨਾਂ ਗੋਲੀਆਂ ਚੱਲਣ ਦੀ ਵਾਰਦਾਤ ਦਾ ਸ਼ਿਕਾਰ ਹੋ ਗਈ ਹੈ। ਪਤਾ ਲੱਗਿਆ ਕਿ ਨਤਾਸ਼ਾ ਇਜ਼ਾਰਾਜ਼ੇਰੀ ਜਿਹੜੀ ਹੈ ਇਰਾਜ਼ੇਰੀ ਉਹ ਇਸ ਵਾਰਦਾਤ ਦੇ ਵਿੱਚ ਮਾਰੀ ਗਈ ਹੈ। ਉਹ ਸੀਰੀਸ ਦੀ ਰਹਿਣ ਵਾਲੀ ਸੀਗੀ ਤੇ ਉਹ ਜਦੋਂ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਤਾਂ ਉਹ ਉੱਥੇ ਜਾ ਕੇ ਦਮ ਤੋੜ ਗਈ। ਪੁਲਿਸ ਨੇ ਕਿਹਾ ਕਿ ਇਹ ਜਿਹੜੀ ਘਟਨਾ ਵਾਪਰੀ ਆ ਉਹ 9th ਸਟਰੀਟ ਤੇ 99 ਦੇ ਕੋਲੇ ਹਾਈਵੇ ਦੇ ਕੋਲੇ 9th ਸਟਰੀਟ ਦੇ ਵਿੱਚ ਵਾਪਰੀ ਹੈ। ਡ੍ਰਿਫਟ ਵੁੱਡ ਦੇ ਇਲਾਕਿਆਂ ਦੇ ਵਿੱਚ ਦੱਸਿਆ ਗਿਆ। ਪਤਾ ਲੱਗਿਆ ਕਿ ਜਿਹੜੀ ਪੁਲਿਸ ਆ ਉਹ ਇਸ ਕ੍ਰਾਈਮ ਸੀਨ ਨੂੰ ਹੁਣ ਇਨਵੈਸਟੀਗੇਟ ਕਰ ਰਹੀ ਹੈ, ਪਰ ਹਾਲੇ ਤੱਕ ਇਹਦੇ ਤੇ ਗੋਲੀਆਂ ਚਲਾਈਆਂ ਕਿਹਨੇ ਆ ਜਾਂ ਉਹਨਾਂ ਦਾ ਮੰਤਵ ਕੀ ਸੀ ਜਾਂ ਇਹ ਦੁਰਘਟਨਾਗ੍ਰਸਤ ਕਹਿ ਲਓ ਜਾਂ ਇਹ ਅਚਾਨਕ ਉਸ ਗੋਲੀਬਾਰੀ ਦਾ ਸ਼ਿਕਾਰ ਹੋ ਗਈ ਜਾਂ ਇਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਇਹਦੇ ਬਾਰੇ ਪੁਲਿਸ ਨੇ ਹਾਲੇ ਕੁਝ ਵੀ ਨਹੀਂ ਦੱਸਿਆ। ਜੀ ਜੀ ਅਗਲੀ ਖਬਰ ਵਿੱਚ ਚਲੀਏ। ਆਪਾਂ ਨੂੰ ਬਹੁਤ ਚਿਰਾਂ ਤੋਂ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਕੈਲੀਫੋਰਨੀਆ ਗੋਲਡਨ ਸਟੇਟ ਆ, ਦੁਨੀਆ ਦੀ 5ਵੀਂ 6ਵੀਂ ਸਭ ਤੋਂ ਵੱਡੀ ਇਕੋਨਮੀ ਆ, ਪਰ ਕੁਛ ਕੁ ਡੈਮੋਕ੍ਰੇਟ ਲੀਡਰਾਂ ਨੇ ਸਾਡੇ ਬਹੁਤ ਹੀ ਸੋਹਣੇ ਸ਼ਹਿਰ ਜੋ ਆ ਉਹ ਤਬਾਹ ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚ ਓਕਲੈਂਡ ਵੀ ਆ, ਸੈਨ ਫਰਾਂਸਿਸਕੋ ਵੀ ਆ। ਤੇ ਹੁਣੇ ਖਬਰ ਆ ਰਹੀ ਆ ਵੀ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਕੈਲੀਫੋਰਨੀਆ ਦੇ ਸਾਰੇ ਮੇਅਰਾਂ ਨਾਲੋਂ ਜ਼ਿਆਦਾ ਤਨਖਾਹ ਬਣਾਉਂਦੀ ਆ। ਜੋ ਨਵਾਂ ਡਾਟਾ ਰਿਲੀਜ਼ ਹੋਇਆ ਕੈਲੀਫੋਰਨੀਆ ਸਟੇਟ ਕੰਟਰੋਲਰ ਵੱਲੋਂ, ਲੰਡਨ ਬਰੀਡ ਜੋ ਸੈਨ ਫਰਾਂਸਿਸਕੋ ਦੀ ਮੇਅਰ ਆ ਉਹਦੀ 2022 ਦੇ ਵਿੱਚ ਸੈਲਰੀ 3,57,000 ਸੀ, ਪਲੱਸ ਉਹਦੇ ਜਿਹੜੇ ਹੈਲਥ ਬੈਨੀਫਿਟ ਦਾ ਖਰਚਾ 87,000 ਸੀ। ਟੋਟਲ $4,44,000 ਸਾਲ ਦਾ ਬਣਦਾ। ਤੇ ਉਸਨੇ ਦੇਖ ਲਓ ਵੀ ਸੈਨ ਫਰਾਂਸਿਸਕੋ ਸ਼ਹਿਰ ਦਾ ਕੀ ਹਾਲ ਬਣਾਇਆ ਹੋਇਆ। ਜਦ ਕਿ ਕਹਿੰਦੇ ਲਾਸ ਐਂਜਲਸ ਦਾ ਜੋ ਮੇਅਰ ਆ ਉਹਦੀ ਤਨਖਾਹ 3,73,000 ਆ। ਲਾਸ ਐਂਜਲਸ ਸੈਨ ਫਰਾਂਸਿਸਕੋ ਨਾਲੋਂ ਬਹੁਤ ਵੱਡਾ ਸ਼ਹਿਰ ਹੈਗਾ। ਤੇ ਇਸ ਤੋਂ ਬਿਨਾਂ ਹੁਣ ਅੱਜ ਜੀ ਓਕਲੈਂਡ ਦੇ ਮੇਅਰ ਦੀ ਵੀ ਤਨਖਾਹ ਬਹੁਤ ਆ, ਪਰ ਸੈਨ ਫਰਾਂਸਿਸਕੋ ਦੇ ਮੇਅਰ ਨਾਲੋਂ $25,000 ਘੱਟ ਆ। ਓਕਲੈਂਡ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਵੀ ਬਹੁਤ ਜ਼ਿਆਦਾ ਕ੍ਰਾਈਮ ਨੂੰ ਲੈ ਕੇ ਵਧੀ ਹੋਈ ਹੈਗੀ ਆ। ਸੋ ਇਹ ਲੱਕੀ ਆ ਆਪਾਂ ਇਦਾਂ ਦੇ ਮੁਲਕ ਦੇ ਵਿੱਚ ਰਹਿੰਦੇ ਆ ਜਿੱਥੇ ਜੋ ਸਟੇਟ ਕੰਟਰੋਲਰ ਆਫਿਸ ਆ ਉਹਨਾਂ ਨੂੰ ਇਹ ਸਾਰਾ ਡਾਟਾ ਰਿਲੀਜ਼ ਕਰਨਾ ਪੈਂਦਾ ਗਵਰਨਮੈਂਟ EMPLOYEES ਦਾ ਵੀ ਕਿਹਨੂੰ ਕਿੱਥੇ ਕਿੱਥੇ ਕਿੰਨੀ ਜਿਹੜੀ ਤਨਖਾਹ ਮਿਲਦੀ ਹੈ ਜਿਹੜੇ ਮਿਲ ਰਹੇ ਆ। ਜੀ 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 ਜੀ। ਤੇ ਅਗਲੀ ਖਬਰ ਵੱਲ ਚਲੀਏ। ਫਿਰ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤੀ ਵੱਲ ਆ। ਡੈਮੋਕ੍ਰੇਟਸ ਕੈਲੀਫੋਰਨੀਆ 'ਚ ਇੱਕ ਇਦਾਂ ਦਾ ਬਿੱਲ ਲੈ ਕੇ ਆ ਰਹੇ ਆ ਜਿਹਦੇ ਵਿੱਚ ਇਹ ਜ਼ਰੂਰੀ ਹੋਊਗਾ ਜੱਜਸ ਨੂੰ ਡਿਸੀਜਨ ਦੇਣ ਦੇ ਲਈ ਵੀ ਬੰਦੇ ਦੀ ਰੇਸ ਕਿਸ ਤਰ੍ਹਾਂ ਦੀ ਆ, ਕਿਹੜੀ ਰੇਸ ਦਾ ਬੰਦਾ, ਕਾਲਾ ਆ, ਪੰਜਾਬੀ ਆ, ਗੋਰਾ ਆ, ਕਿਸ ਤਰ੍ਹਾਂ ਦਾ। ਹੁਣ ਤੁਸੀਂ ਦੇਖੋ ਵੀ ਆਪਾਂ ਇੰਡੀਆ ਇਦਾਂ ਦਾ ਕੰਮ ਛੱਡ ਕੇ ਆਏ ਆ, ਹੁਣ ਇੱਥੇ ਅਮਰੀਕਾ ਦੇ ਵਿੱਚ ਇਦਾਂ ਦਾ ਹੋਣ ਲੱਗ ਪਿਆ ਨਾ। ਸੋ ਕੈਲੀਫੋਰਨੀਆ ਦੇ ਲੈਜਿਸਲੇਸ਼ਨ ਨੇ ਇਹ ਕਿਹਾ ਆ ਵੀ ਕੋਰਟਸ ਨੂੰ ਹੁਣ ਰੇਸ ਅਕਾਊਂਟਸ ਦੇ ਵਿੱਚ ਲੈਣੀ ਪਊਗੀ ਤੇ ਜਦੋਂ ਉਹਨਾਂ ਨੇ ਸਜ਼ਾ ਦੇਣੀ ਹੈਗੀ ਆ। ਕਹਿੰਦੇ ਪਿਛਲੇ ਸਮਿਆਂ ਦੇ ਵਿੱਚ ਰੇਸ ਬੇਸਡ ਜੋ ਸਜ਼ਾ ਹੁੰਦੀ ਆ, ਕਈ ਵਾਰੀ ਸਿੱਧੇ ਕਹਿਣਾ ਚਾਹੁੰਦੇ ਆ ਵੀ ਜੋ ਕਾਲੇ ਜਾਂ ਸਪੈਨਿਸ਼ ਮੂਲ ਦੇ ਲੋਕ ਆ ਉਹਨਾਂ ਨੂੰ ਸਜ਼ਾ ਜ਼ਿਆਦਾ ਹੋ ਜਾਂਦੀ ਸੀ ਗੋਰੇ ਲੋਕਾਂ ਦੇ ਮੁਕਾਬਲੇ। ਸੋ ਹੁਣ ਇਹ ਰੇਸ ਦਾ ਜਿਹੜਾ ਕਾਲਮ ਆ ਉਹ ਵੀ ਉਹਦੇ ਵਿੱਚ ਇਨਕਲੂਡ ਕੀਤਾ ਜਾਊਗਾ। ਜੀ ਜੀ ਜੀ। ਸੋ ਇੱਥੇ ਹੀ ਜੀ ਬਿਲਕੁਲ ਜਾਂਦੇ ਜਾਂਦੇ ਆਪਾਂ ਇੱਕ ਕਰੰਸੀ ਦੀ ਵੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ ਕਿਉਂਕਿ ਸਾਡਾ ਸਮਾਂ ਆਲਰੇਡੀ ਲੇਟ ਆ ਪਹਿਲੇ ਪ੍ਰੋਗਰਾਮਾਂ ਕਰਕੇ, ਤੇ ਸਟਾਕ ਮਾਰਕੀਟ ਜਿਹੜੀ ਆ ਅੱਜ ਵੀ ਜੇ ਦੱਸਦੇ ਜਾਈਏ ਅੱਜ ਸਟਾਕ ਮਾਰਕੀਟ ਦੇ ਵਿੱਚ ਵਾਧਾ ਹੋਇਆ ਆ। ਡਾਓ ਜੋਨ ਇੰਡਸਟਰੀਅਲ 209 ਪੁਆਇੰਟ ਅਪ ਗਈ ਆ ਤੇ ਕਲੋਜ਼ ਹੋਈ 33,944 ਤੇ। S&P ਇੰਡੈਕਸ ਜੋ ਆ ਅਪ ਗਿਆ 0.24% ਦੇ ਉੱਤੇ ਤੇ ਕਲੋਜ਼ ਹੋਇਆ
4409.53 ਤੇ। ਨੈਸਡੈਕ ਗਿਆ ਅਪ 0.18% ਤੇ ਕਲੋਜ਼ ਹੋਇਆ 13,685.48 ਤੇ। ਜੇ ਇਸੇ ਤਰ੍ਹਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ 50 ਪੈਸੇ, ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ 75 ਪੈਸੇ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਇੱਕ ਵਾਰੀ ਫੇਰ ਜਾਂਦੇ ਜਾਂਦੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਜੀ ਪੰਜਾਬੀ ਰੇਡੀਓ USA ਦੇ 13 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਵਧਾਈਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਵੀ ਜਿਸ ਤਰ੍ਹਾਂ ਅਸੀਂ ਪਿੱਛੇ ਪ੍ਰੋਗਰਾਮ ਚਲਾਉਂਦੇ ਰਹੇ ਆ, ਕਿਸੇ ਦੇ ਵੀ ਪੋਲੀਟੀਕਲ ਜਾਂ ਹੋਰ ਕਿਸੇ ਪ੍ਰੈਸ਼ਰ ਤੋਂ ਬਿਨਾਂ ਇੱਦਾਂ ਹੀ ਚਲਾਉਂਦੇ ਰਹੀਏ, ਤੇ ਉੱਦਾਂ ਦੀਆਂ ਜਿਹੜੀਆਂ ਐਡਸ ਆ ਆਪਾਂ ਜਿਹੜੀਆਂ ਹੈਗੀਆਂ ਉਹ ਨਾ ਲਾਈਏ, ਜਿਹੜੀਆਂ ਕਮਿਊਨਿਟੀ ਨੂੰ ਆਪਣੀ ਨੂੰ ਖਰਾਬ ਕਰਦੀਆਂ, ਤੇ ਨਾ ਹੀ ਅਸੀਂ ਪਿਛਲੇ 13 ਸਾਲਾਂ ਚ ਲਾਈਆਂ ਹੈਗੀਆਂ। ਸੋ ਸਾਡੀ ਸਾਰੀ ਹੀ ਪੰਜਾਬੀ ਕਮਿਊਨਿਟੀ ਨੂੰ, ਚਾਹੇ ਤੁਸੀਂ ਲਹਿੰਦੇ ਪੰਜਾਬ ਤੋਂ ਆ, ਚੜ੍ਹਦੇ ਪੰਜਾਬ ਤੋਂ ਆ, ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚਨ ਆ, ਇਸ ਪੰਜਾਬੀ ਰੇਡੀਓ USA ਦੇ ਅਦਾਰੇ ਦਾ ਸਾਥ ਦਈਏ ਤੇ ਸਾਡੇ ਸਾਰਿਆਂ ਦਾ ਜਿਹੜਾ ਸਾਥ ਦਈਏ ਤਾਂ ਕਿ ਸਾਡਾ ਹੌਸਲਾ ਵੀ ਵਧੇ। ਇੱਥੇ ਹੀ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਆ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਅਕਾਲ USA।